ਕਿਸੇ ਦੌਰ ਦੇ ਵਿੱਚ ਇਹ ਬਹੁਤ ਲਗਜ਼ਰੀ ਖੂਬਸੂਰਤ ਔਰ ਕਿਸੇ ਅਮੀਰ ਫੈਮਿਲੀ ਦਾ ਘਰ ਸੀ ਜਿਹੜਾ ਛੱਤ ਵੀ ਨਜ਼ਰ ਆ ਰਹੀ ਉੱਤੋਂ ਆਸਮਾਨ ਨਜ਼ਰ ਆ ਰਿਹਾ। ਔਰ ਮੈਂ ਵੀਡੀਓ ਵੀ ਬੜਾ ਰਿਸਕ ਲੈ ਕੇ ਬਣਾ ਰਿਹਾ ਕਿਉਂਕਿ ਸਾਰਾ ਖੋਲਾ ਹੈ ਅਤੇ ਮੈਨੂੰ ਲੱਗਦਾ ਕਿ ਮੇਰੇ ਉੱਤੇ ਕੋਈ ਚੀਜ਼ ਨਾ। ਮੈਂ ਕਿਹਾ ਜੀ ਇਸ ਨੂੰ ਦਰਜ਼ੀਆਂ ਵਾਲੀ ਕੋਠੀ ਕਿਉਂ ਕਿਹਾ ਜਾਂਦਾ? ਉਹ ਕਹਿੰਦੇ ਨੇ ਜੀ ਇੱਥੇ ਜਿਹੜੀ ਬ੍ਰਿਟਿਸ਼ ਦੌਰ ਦੇ ਜੀ ਯਾਨੀ ਕਿ 1947 ਦੀ ਪਾਰਟੀਸ਼ਨ ਤੋਂ ਪਹਿਲੇ ਹੁਣ ਜੰਦਰੇ ਦੇਖੋ ਤੁਸੀਂ, ਜੰਦਰੇ ਲੱਗ ਗਏ ਨੇ ਜੀ, ਜੰਗਾਲ ਖਾਧੇ ਤੇ ਫੈਮਿਲੀ ਪਤਾ ਨਹੀਂ ਕਿੱਥੇ ਹੋਈ ਦੀ। ਆ ਜੀ ਪਿਆ ਦਾ ਸਾਰਾ ਦੇਖੋ ਨਾ। ਉਹਨਾਂ ਦੇ ਬਾਜ਼ਾਰ ਤੁਹਾਨੂੰ ਮੈਂ ਦਿਖਾਣਾ ਖੱਤਰੀਆਂ ਦੇ, ਸੁਨਿਆਰਿਆਂ ਦੇ, ਬਿਜ਼ਨਸਮੈਨ ਜਿਹੜੀ ਫੈਮਿਲੀ ਸੀ ਖੱਤਰੀ, ਉਹਨਾਂ ਦੀਆਂ ਦੁਕਾਨਾਂ ਅੱਜ ਬਿਲਕੁਲ ਵੀਰਾਨ ਹੋ ਚੁੱਕੀਆਂ ਨੇ, ਜਾਲੇ ਲੱਗ ਚੁੱਕੇ ਨੇ। ਤੁਸੀਂ ਜਾਲੇ ਦੇਖੋ, ਮੈਂ ਤੁਹਾਨੂੰ ਕੋਲ ਕਰਕੇ ਦਿਖਾ ਲੈਂਦਾ। ਸਕਾਫਤੀ ਰਵਾਇਤੀ ਜਿਹੜਾ ਸਾਡਾ ਇੱਕ ਸਵਾਰੀ ਸੀ ਹੁਣ ਤਾਂ ਬਿਲਕੁਲ ਖ਼ਤਮ ਹੋ ਗਈਆਂ ਨੇ ਚੀਜ਼ਾਂ ਔਰ ਖ਼ਤਮ। अस्सलाम वालेकुम दोस्तों, मैं औरंगज़ेब बेग। ਅੱਜ ਮੈਂ ਆਇਆ ਵਾਂ ਖਾਨਪੁਰ सांसी। मेरा मतलब है कि गुजरांवाला शहर है। गुजरांवाला शहर एक बहुत ही खूबसूरत शहर है, ਭਲਵਾਨਾਂ ਦਾ ਸ਼ਹਿਰ ਹੈ ਔਰ ਇਹਦੇ ਨਾਲ ਇੱਥੇ ਅੱਜ ਵੀ 1947 ਦੀਆਂ ਯਾਦਾਂ ਯਾਨੀ ਕਿ ਉਸ ਦੌਰ ਦੀਆਂ ਤਮੀਰ ਕਰਦਾ ਇਮਾਰਤਾਂ ਮੌਜੂਦ ਨੇ ਜਿਹੜੀਆਂ ਕਿ ਅੱਜ ਕੁਝ ਅੱਛੀ ਹਾਲਤ ਨੇ ਲੇਕਿਨ ਜ਼ਿਆਦਾਤਰ ਜਿਹੜੀਆਂ ਨੇ ਉਹ ਬਹੁਤ ਬੁਰੀ ਹਾਲਤ 'ਚ ਮੌਜੂਦ ਹੈਗੀਆਂ ਨੇ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਇਸ ਸ਼ਹਿਰ ਦੇ ਵਿੱਚ ਹੋਇਆ। ਇਹਦੇ ਨਾਲ ਜਿਹੜੇ ਪਾਕਿਸਤਾਨ ਦੇ ਸੁਹੇਲ ਅਹਿਮਦ, ਅਮਾਨੁੱਲਾ ਖਾਂ, ਬੱਬੂ ਬਰਾਲ ਤੇ ਬੜੇ ਬੜੇ ਅੱਛੇ ਲੋਕ ਇੱਥੇ ਪੈਦਾ ਹੋਏ। ਇਹਦੇ ਨਾਲ ਇੰਡੀਆ ਦੀਆਂ ਬੜੀਆਂ ਅਦਾਕਾਰ ਗੋਵਿੰਦਾ ਦੇ ਜਿਹੜੇ ਪੇਰੈਂਟਸ ਨੇ ਉਹ ਇਹਨਾਂ ਦਾ ਤਲਕ ਇੱਥੋਂ ਦਾ ਸੀ। ਇਹਦੇ ਨਾਲ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਮੈਂ ਵਕਤਨ ਫਕਤਨ ਵੀਡੀਓ ਬਣਾਉਂਦਾ ਵੀ ਇਹਨਾਂ ਨੂੰ ਬਣਾ ਵੀ ਰਿਹਾ। ਲੇਕਿਨ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਮੈਂ ਜਾ ਰਿਹਾ ਵਾਂ ਅੰਦਰੂਨੇ ਸ਼ਹਿਰ ਅਤੇ ਉੱਥੇ ਤੁਹਾਨੂੰ ਦਿਖਾ ਲਿਆ ਕੁਛ ਅੱਜ ਪੁਰਾਣੇ ਹਿੰਦੂ ਫੈਮਲੀਜ਼ ਦੇ ਘਰ ਹੈਗੇ ਨੇ ਅਤੇ ਉਹ ਕਿਸ ਹਾਲ 'ਚ ਨੇ। ਤੰਗ ਗਲੀਆਂ, ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਜਿੰਨੇ ਅਮੀਰ ਲੋਕ ਹੁੰਦੇ ਸਨ 1947 ਦੀ ਪਾਰਟੀਸ਼ਨ ਤੋਂ ਪਹਿਲੇ ਉਹ ਆਪਣੇ ਘਰ ਬਣਾਉਂਦੇ ਸਨ ਤੰਗ ਗਲੀਆਂ ਦੇ ਵਿੱਚ, ਜਿੱਥੋਂ ਮਸਾਂ ਦੋ ਬੰਦੇ ਹੀ ਲੰਘ ਸਕਦੇ ਸਨ। ਅਤੇ ਇਹ ਜਨਾਬ ਬੜਾ ਇੱਕ ਆਪਣੇ ਦੌਰ ਦਾ ਖੂਬਸੂਰਤ ਘਰ। ਅੱਗੇ ਚੱਲਦੇ ਹਾਂ ਜਨਾਬ। ਵਾਹ ਜੀ ਵਾਹ। ਅੱਛਾ, ਇਹ ਖੱਬੇ ਪਾਸੇ ਇੱਕ ਮੈਨੂੰ ਘਰ ਨਜ਼ਰ ਆ ਰਿਹਾ। ਇਹ ਬਹੁਤ ਹੀ ਜਿਹੜਾ ਕਦੀਮੀ ਲੇਕਿਨ ਓਏ ਹੋਏ 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 ਇਹ ਤਾਂ ਖੰਡਰ ਬਣ ਗਿਆ। ਇਹ ਦੇਖੋ ਜੀ, ਇਹ ਇੱਕ ਹਿੰਦੂ ਫੈਮਿਲੀ ਦਾ ਘਰ। ਇਹ ਦੇਖੋ ਜੀ, ਅੰਦਰ ਚੱਲਦੇ ਆ। ਇਹ ਬਿਲਕੁਲ ਛੱਤਾਂ ਗਾਇਬ ਹੋ ਚੁੱਕੀਆਂ ਨੇ ਅਤੇ ਇਹ ਜਿਹੜੀ ਤੁਹਾਨੂੰ ਲੱਕੜੀ ਦਾ ਕੰਮ ਨਜ਼ਰ ਆ ਰਿਹਾ ਉਤਲੀ ਮੰਜ਼ਿਲ ਸੀ, ਯਾਨੀ ਕਿ ਸੈਕਿੰਡ ਫਲੋਰ 'ਤੇ ਜਿਹੜੇ ਕਮਰੇ ਨੇ ਬਰਾਮਦੇ ਨੇ ਉਹਨਾਂ ਦਾ ਮੰਜ਼ਰ ਹੈ ਕਿਉਂਕਿ ਛੱਤ ਹੁਣ ਗਾਇਬ ਹੋ ਚੁੱਕੀ ਹੈ। ਲੋ ਜੀ, ਇਹ ਜਿਸ ਫੈਮਿਲੀ ਨੇ ਬਣਾਇਆ ਸੀ ਅਗਰ ਉਹ ਇਹ ਵੀਡੀਓ ਵੇਖ ਲਏ ਤਾਂ ਮੇਰਾ ਖਿਆਲ ਹੈ ਕਿ ਰੋ ਰੋ ਕੇ ਬੁਰਾ ਹਾਲ ਕਰ ਦੇਗੀ ਕਿ ਜਿੱਥੋਂ ਇਸ ਘਰ ਦੀਆਂ ਉਸ ਦੌਰ ਦੀਆਂ ਕੁੜੀਆਂ ਅੱਜ ਮਾਈਆਂ ਬਣੀਆਂ ਹੋਣੀਆਂ ਨੇ ਜਾਂ ਦੁਨੀਆ ਤੋਂ ਜਾ ਚੁੱਕੀਆਂ ਹੋਣੀਆਂ ਨੇ। ਉਸ ਦੌਰ ਦੇ ਜਿਹੜੇ ਬੱਚੇ ਇਸ ਘਰ 'ਚ ਖੇਡਦੇ ਹੋਣੇ ਨੇ ਅੱਜ ਬਾਬੇ ਬਣ ਚੁੱਕੇ ਹੋਣੇ ਨੇ ਜਾਂ ਫਿਰ ਇਸ ਦੁਨੀਆ ਤੋਂ ਜਾ ਚੁੱਕੇ ਨੇ। ਹਾਏ ਹਾਏ ਹਾਏ। ਲਓ ਜੀ, ਮੈਂ ਆਇਆ ਅਚਾਨਕ ਹੀ ਇਸ ਘਰ ਦੇ ਵਿੱਚ ਲੇਕਿਨ ਮੈਨੂੰ ਤਾਂ ਬਹੁਤ ਦੁੱਖ ਹੋਇਆ ਇਸ ਲਈ। ਇਹ ਨਹੀਂ ਕਿ ਮਤਲਬ ਇਹ ਮਕਾਨ ਕਿੰਨੇ ਢਾਇਆ ਜਾਂ ਕਿੰਨੇ ਨਹੀਂ। ਇਹ ਹੋਇਆ ਕਿ ਜਨਾਬ ਇਹ ਜਿਹੜੇ ਕਮਰੇ ਨੇ ਅੱਜ ਖੰਡਰ ਬਣੇ ਨੇ, ਹਨੇਰਾ ਕੁੱਪ ਘੇਰਾ ਅੰਦਰ, ਚਗਾਠਾਂ ਉਜੜੀਆਂ ਅਤੇ ਜ਼ਮੀਨ ਦੇ ਵਿੱਚ ਧਸੇ ਬੂਹੇ, ਇੱਟਾਂ ਖੰਡਰ ਬਣੇ। ਕਿਸੇ ਦੌਰ ਦੇ ਵਿੱਚ ਇਹ ਬਹੁਤ ਲਗਜ਼ਰੀ ਖੂਬਸੂਰਤ ਔਰ ਕਿਸੇ ਅਮੀਰ ਫੈਮਿਲੀ ਦਾ ਘਰ ਸੀ ਜਿਹੜਾ ਛੱਤ ਵੀ ਨਜ਼ਰ ਆ ਰਹੀ ਉੱਤੋਂ ਆਸਮਾਨ ਨਜ਼ਰ ਆ ਰਿਹਾ। ਦੋਸਤੋ, ਖਿੜਕੀਆਂ, ਰੋਸ਼ਨਦਾਨ ਆ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਇਹ ਕਿਸੇ ਦੌਰ ਦੇ ਵਿੱਚ ਬੜੇ ਅਮੀਰ ਤਰੀਨ ਫੈਮਿਲੀ ਦੇ ਜਿਹੜੇ ਨੇ ਉਹ ਬਣਾਏ ਹੋਏ ਨੇ ਕਿਉਂਕਿ ਜਦੋਂ ਇਹ ਘਰ ਬਣਿਆ ਸੀ ਉਦੋਂ ਲੋਕਾਂ ਕੋਲ ਪੈਸਾ ਕਿੱਥੇ ਹੁੰਦਾ ਸੀ ਇੰਨਾ ਇਹੋ ਜਿਹਾ ਕੰਮ ਕਰਨਾ। ਅੰਦਰ ਦੇਖੋ ਕਮਰੇ ਹੀ ਕਮਰੇ ਨਜ਼ਰ ਆ ਰਹੇ ਨੇ। ਹੁਣ ਮੈਂ ਉੱਤੇ ਜਾ ਨਹੀਂ ਸਕਦਾ ਕਿਉਂਕਿ ਸਾਰਾ ਮਕਾਨ ਟੁੱਟਾ ਹੈ ਔਰ ਮੈਂ ਵੀਡੀਓ ਵੀ ਬੜਾ ਰਿਸਕ ਲੈ ਕੇ ਬਣਾ ਰਿਹਾ ਕਿਉਂਕਿ ਸਾਰਾ ਖੋਲਾ ਹੈ ਅਤੇ ਮੈਨੂੰ ਲੱਗਦਾ ਕਿ ਮੇਰੇ ਉੱਤੇ ਕੋਈ ਚੀਜ਼ ਨਾ ਡਿੱਗ ਜੇ। ਇਹ ਦੇਖੋ ਨਾ, ਇਹ ਸਦੀਆਂ ਹੋ ਗਈਆਂ ਲੱਗਦਾ ਬੰਦ ਪਿਆ ਸਾਰਾ ਕੁਛ। ਇਹ ਗਲੀ ਦੇ ਵਿੱਚ ਤਾਂ ਬੈਰੂਨੀ ਦੀਵਾਰ ਔਰ ਇਹ ਦੇਖੋ ਖਿੜਕੀਆਂ। ਇਹ ਜਿਹੜਾ ਅੱਗੇ ਮੈਂ ਤੁਹਾਨੂੰ ਅੰਦਰੋਂ ਘਰ ਹਨੇਰੇ ਵਾਲਾ ਘਰ ਦਿਖਾਇਆ ਕਮਰਾ ਹੈ ਉਹਦਾ, ਬਾਹਰੋਂ ਮੈਂ ਤੁਹਾਨੂੰ ਦਿਖਾ ਲਵਾਂ ਕਿ ਇਹ ਉਹ ਕਮਰਾ ਹੈ। ਉਹ ਸਾਹਮਣੇ ਛੱਤਾਂ ਨੇ ਅਤੇ ਛੱਤਾਂ ਵੇਖੋ ਤੁਸੀਂ, ਗਾਡਰ ਅਤੇ ਲੱਕੜੀ ਦੀਆਂ ਛੱਤਾਂ। ਉੱਜੜ ਗਿਆ ਸਾਰਾ ਕੁਛ। ਹਾਂਜੀ,
देखो जनाब अलमारी देखो। अच्छा ਇਹ ਦੇਖੋ ਇਹਦਾ ਚੁਬਾਰਾ ਉੱਤੇ ਤੀਸਰੀ ਮੰਜ਼ਲ ਚੁਬਾਰਾ ਹੈ, ਉਹ ਵੀ ਬਿਲਕੁਲ ਖੰਡਰ ਬਣ ਚੁੱਕਿਆ। ਉਹ ਵੀ ਜਿਹੜਾ ਨਾ ਕੋਈ ਆਪਣਾ ਬਾਹਰੋਂ ਇੱਟਾਂ ਹੀ ਨਜ਼ਰ ਆ ਰਹੀਆਂ, ਛੱਤਾਂ ਉਹਦੀਆਂ ਵੀ ਗਾਇਬ ਨੇ। ਇਹ ਜਨਾਬ ਬੇਸਿਕਲੀ ਹੈਗਾ ਇਲਾਕਾ ਅੰਦਰੂਨੇ ਸ਼ਹਿਰ ਬਾਜ਼ਾਰ, ਜਿਹੜਾ ਸੁਨਿਆਰਿਆਂ ਦਾ ਬਾਜ਼ਾਰ ਹੈ। ਇਹਦੇ ਨਾਲ ਹੀ ਬਿਲਕੁਲ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਹਵੇਲੀ ਉਹ ਵੀ ਮੌਜੂਦ ਹੈ। ਅਤੇ ਇਹ ਜਨਾਬ ਤੁਸੀਂ ਦੇਖੋ ਇਹ ਸਾਰਾ ਏਰੀਆ ਇੱਥੇ ਬੜੇ ਰਿਚ ਹਿੰਦੂ ਆਬਾਦ ਰਹੇ ਨੇ, ਮੁਸਲਮਾਨ, ਹਿੰਦੂ, ਸਿੱਖ, ਲੇਕਿਨ ਇੱਥੇ ਜ਼ਿਆਦਾ। ਇਹ ਦੇਖੋ ਨਾ ਉਹਨਾਂ ਦੇ ਬਾਜ਼ਾਰ ਤੁਹਾਨੂੰ ਮੈਂ ਦਿਖਾਉਣਾ, ਖੱਤਰੀਆਂ ਦੇ, ਸੁਨਿਆਰਿਆਂ ਦੇ, ਬਿਜ਼ਨਸਮੈਨ ਜਿਹੜੀ ਫੈਮਿਲੀ ਸੀ ਖੱਤਰੀ, ਉਹਨਾਂ ਦੀਆਂ ਦੁਕਾਨਾਂ ਅੱਜ ਬਿਲਕੁਲ ਵੀਰਾਨ ਹੋ ਚੁੱਕੀਆਂ ਨੇ, ਜਾਲੇ ਲੱਗ ਚੁੱਕੇ ਨੇ। ਤੁਸੀਂ ਜਾਲੇ ਦੇਖੋ, ਮੈਂ ਤੁਹਾਨੂੰ ਕੋਲ ਕਰਕੇ ਦਿਖਾ ਲੈਣਾ। ਦੇਖੋ ਇਹਨਾਂ ਦੀ ਦੁਕਾਨਾਂ ਖੱਤਰੀਆਂ ਦੇ ਸਟਾਈਲ ਇੱਕ ਹੀ ਹੁੰਦਾ ਸੀ ਕਿ ਉੱਤੇ ਇਸ ਤਰ੍ਹਾਂ ਦੀ ਜਾਲੀ ਲਾਜ਼ਮੀ ਲਾਉਂਦੇ ਹੁੰਦੇ ਸਨ ਸਰਕੂਲੇਸ਼ਨ ਵਾਸਤੇ। ਅਤੇ ਇਹ ਦੇਖੋ ਜੀ, ਇਹ ਦੇਖੋ ਇੱਟਾਂ ਦਾ ਕੰਮ ਹੋਇਆ, ਦਰਵਾਜ਼ਾ ਹੈ ਉਹ ਵੀ ਛੋਟਾ ਜਿਹਾ, ਵੀ ਟੁੱਟ ਫੁੱਟ ਦਾ ਸ਼ਿਕਾਰ ਹੈ। ਯਾਨੀ ਕਿ ਦੂਸਰੇ ਲਫ਼ਜ਼ਾਂ 'ਚ ਕਹਿ ਲਓ ਕਿ ਇਹਦੇ ਅੰਦਰ ਕੋਈ ਚੀਜ਼ ਨਹੀਂ ਹੈਗੀ, ਖੰਡਰ ਬਣ ਚੁੱਕਿਆ। ਬਾਹਰ ਲੱਕੜੀ ਦਾ ਦਰਵਾਜ਼ਾ ਬਸ ਰਹਿ ਗਿਆ, ਛੱਤਾਂ ਅਤੇ ਅੰਦਰ ਕੋਈ ਚੀਜ਼ ਨਹੀਂ ਹੈਗੀ, ਖੰਡਰ ਹੈ। ਔਰ ਅਰਸਾ ਦਰਾਜ਼ ਤੋਂ ਇੱਥੇ ਕੋਈ ਕਾਰੋਬਾਰ ਨਹੀਂ ਹੋ ਰਿਹਾ। ਔਰ ਮੇਰਾ ਖਿਆਲ ਨੈਕਸਟ ਟਾਈਮ ਅਗਰ ਮੈਂ ਆਵਾਂਗਾ ਤਾਂ ਇੱਥੇ ਨਵਾਂ ਪਲਾਜ਼ਾ ਬਣ ਚੁੱਕਿਆ ਹੋਏਗਾ, ਨਵੀਆਂ ਦੁਕਾਨਾਂ ਬਣ ਜਾਣਗੀਆਂ। ਇਹ ਦੇਖੋ ਜੀ ਬਾਜ਼ਾਰ ਚੂੜੀਗਰਾਂ ਬਾਜ਼ਾਰ ਇਹਨੂੰ ਕਿਹਾ ਜਾਂਦਾ। ਇਹੋ ਹੀ ਜੈਨ ਮੰਦਰ ਇਹਦੇ ਨਾਲ। ਅੱਛਾ ਇਹ ਹੁਣ ਫਿਰ ਇੱਕ ਮੈਂ ਗਲੀ ਮੈਨੂੰ ਨਜ਼ਰ ਆਈ ਸੀ, ਅਤੇ ਮੈਂ ਕਿਹਾ ਮੈਂ ਉਹਦੇ ਜਾਣਾ, ਅਤੇ ਇੱਕ ਬੜਾ ਅੱਛਾ ਮੈਨੂੰ ਘਰ ਨਜ਼ਰ ਆਇਆ। ਫੈਮਿਲੀ ਮਾਸ਼ਾਅੱਲਾ ਰਹਿ ਰਹੀ ਇਹਦੇ ਵਿੱਚ। ਔਰ ਉਹ ਪੁਰਾਣਾ ਫੰਨੇ ਤਾਮੀਰ, ਤਰਜ਼ੇ ਤਮੀਰ ਜਿਹੜਾ ਕਿ ਇੱਕ ਜੈਸਾ ਹੁੰਦਾ ਸੀ। ਰੋਸ਼ਨਦਾਨ ਤੁਸੀਂ ਦੇਖੋ ਕਿੰਨੇ ਹਵਾਦਾਰ ਕਮਰੇ ਸਨ। ਅੱਛਾ ਇਹ ਮੈਨੂੰ ਖੱਬੇ ਪਾਸੇ ਇੱਕ ਚੀਜ਼ ਨਜ਼ਰ ਆਈ ਏ, ਓਏ ਹੋਏ ਹੋਏ, ਇਹ ਤਾਂ ਜਨਾਬ ਜ਼ਮੀਨ 'ਚ ਧੱਸਿਆ ਇਹ ਦਰਵਾਜ਼ਾ। ਕਹਿੰਦੇ ਨੇ ਕਿ ਇਹ 5-5 ਫੁੱਟ ਉੱਚਾ ਹੋਇਆ ਬਾਜ਼ਾਰ, ਅਤੇ ਜਦੋਂ ਇਹ ਘਰ ਬਣਿਆ ਸੀ ਅਤੇ ਇਹਦੇ 4 ਪੌੜੀਆਂ ਚੜ੍ਹ ਕੇ ਇੱਥੋਂ ਤੱਕ ਆਈਦਾ ਸੀ। ਅਤੇ ਹੁਣ ਆ ਜੰਦਰੇ ਦੇਖੋ ਤੁਸੀਂ, ਜੰਦਰੇ ਲੱਗ ਗਏ ਨੇ ਜੀ, ਜੰਗਾਲ ਖਾਧੇ, ਅਤੇ ਫੈਮਿਲੀ ਪਤਾ ਨਹੀਂ ਕਿੱਥੇ ਇਹਦੀ। ਆ ਜੀ ਪਿਆ ਦਾ ਸਾਰਾ ਕੁਛ। ਇਹ ਵੀ ਜਨਾਬ ਇਹਦੇ ਸੱਜੇ ਖੱਬੇ ਜਿਹੜੇ ਨਾ ਹੁਣ ਮਕਾਨ ਬਣਦੇ ਜਾ ਰਹੇ ਨੇ, ਲੇਕਿਨ ਇਹ ਜਿਹੜੇ ਪੁਰਾਣੇ ਨੇ ਇਹ ਤਾਂ ਕੱਚੀ ਚੁਗਾੜ 'ਚ ਨਜ਼ਰ ਆ ਰਿਹਾ, ਅਤੇ ਮਜ਼ਬੂਤ ਘਰ ਹੈ। ਇਹ ਤਾਂ ਬੜਾ ਮਜ਼ਬੂਤ ਹੈ। ਦੇਖੋ ਨਾ ਬਹੁਤ ਸਾਰੇ ਘਰ ਨੇ ਗਲੀਆਂ ਦੇ ਜਿਹੜੇ ਨਵੇਂ ਵੀ ਬਣ ਚੁੱਕੇ ਨੇ। ਖੈਰ ਵਕਤ ਦੇ ਨਾਲ ਨਾਲ ਇਹ ਦੇਖੋ ਤੁਸੀਂ ਪੁਰਾਣਾ ਫੰਨੇ ਤਾਮੀਰ ਜਿਹੜਾ ਨਾ ਉਹ ਉੱਥੇ ਹੀ ਹੈ। ਅੱਗੇ ਚੱਲਦੇ ਹਾਂ ਬਾਹਰ। ਅੱਛਾ ਇਹ ਦਰਜ਼ੀਆਂ ਵਾਲੀ ਕੋਠੀ, ਇਹ ਕਾਲਜ ਰੋਡ 'ਤੇ ਵੀ ਜਨਾਬ, ਇੱਥੇ ਨਾਲ ਹੀ ਪਰਾਂ ਇਸਲਾਮੀਆ ਕਾਲਜ ਹੈ, ਯਾਨੀ ਕਿ ਇੱਥੇ ਖਾਲਸਾ ਕਾਲਜ ਹੁੰਦਾ ਸੀ, ਓਰੀਜਨਲ ਹਾਲ 'ਚ ਮੌਜੂਦ ਹੈ। ਅਤੇ ਇਹ ਉਹਦੇ ਬਾਹਰ ਜਨਾਬ ਕੋਠੀ ਹੈਗੀ ਦਰਜ਼ੀਆਂ ਵਾਲੀ ਕੋਠੀ। ਇਹ 1925 ਦੇ ਤਮੀਰ ਹੋਈ ਸੀ। ਅਤੇ ਮੈਂ ਇੱਕ ਬਜ਼ੁਰਗ ਕੋਲ ਸੁਣ ਰਿਹਾ ਸਾਂ, ਮੈਂ ਕਿਹਾ ਜੀ ਇਸ ਨੂੰ ਦਰਜ਼ੀਆਂ ਵਾਲੀ ਕੋਠੀ ਕਿਉਂ ਕਿਹਾ ਜਾਂਦਾ? ਉਹ ਕਹਿੰਦੇ ਨੇ ਜੀ ਇੱਥੇ ਜਿਹੜੀ ਬ੍ਰਿਟਿਸ਼ ਦੌਰ ਦੇ 'ਚ ਯਾਨੀ ਕਿ 1947 ਦੀ ਪਾਰਟੀਸ਼ਨ ਤੋਂ ਪਹਿਲੇ ਇਹ ਬੜੀ ਵੱਡੀ ਕੋਠੀ, ਔਰ ਇੱਥੇ ਵਰਦੀਆਂ ਸੀਪਦੀਆਂ ਹੁੰਦੀਆਂ ਸਨ ਬ੍ਰਿਟਿਸ਼ ਆਰਮੀ ਦੀਆਂ, ਯਾਨੀ ਕਿ ਜਿਹੜੇ ਕੰਟਰੈਕਟਰ ਹੈਗੇ ਸਨ ਨਾ ਉਹ ਇੱਥੇ ਸੀਂਦੇ ਹੁੰਦੇ ਸਨ ਵਰਦੀਆਂ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਦੇ ਫੋਰ ਫਾਦਰਸ ਇਸ ਤਰ੍ਹਾਂ ਹੀ ਚੱਲਦਾ ਆਇਆ। ਅਤੇ ਅੱਜ ਇਹ ਕਾਲਜ ਰੋਡ 'ਤੇ ਤੁਹਾਨੂੰ ਨਜ਼ਰ ਆ ਰਿਹਾ, ਲੇਕਿਨ ਇਹਦੇ ਬਿਲਕੁਲ ਲੈਫਟ ਸਾਈਡ 'ਤੇ ਅਗਰ ਤੁਸੀਂ ਦੇਖੋ ਤਾਂ ਤੁਹਾਨੂੰ ਜਨਾਬ ਬਹੁਤ ਹੀ ਆਲੀਸ਼ਾਨ ਬਿਲਡਿੰਗ ਨਜ਼ਰ ਆਉਂਦੀ ਹੈ। ਇਹਨੂੰ ਅੱਜ ਵੀ ਦਰਜ਼ੀਆਂ ਵਾਲੀ ਕੋਠੀ ਕਿਹਾ ਜਾਂਦਾ ਹੈ ਗੁਜਰਾਂਵਾਲਾ ਸ਼ਹਿਰ ਦੇ ਵਿੱਚ। ਆਹ ਦੇਖੋ ਵਾਹ ਵਾਹ ਜੀ ਵਾਹ, ਨਹੀਂ ਰੀਸਾਂ ਜੀ ਉਸ ਦੌਰ ਦੇ ਜੋ ਕੋਈ ਤਾਮੀਰਾਤ ਹੋਈਆਂ ਨੇ। ਇਹ ਤੁਸੀਂ ਦੇਖ ਲਓ, ਇਹ ਇੱਥੇ ਇੱਕ ਕਲੀਨਿਕ ਹੁਣ ਬਣ ਚੁੱਕਿਆ ਪ੍ਰਾਈਵੇਟ, ਜਿਸ ਫੈਮਿਲੀ ਦਾ ਇਹ ਅਲਾਟਮੈਂਟ ਹੋਈ ਹੈ, ਇਹ ਅੱਲਾ ਬੇਦਾ ਜਾਂਦਾ ਉਹਨਾਂ ਨੇ ਖੋਲ੍ਹਿਆ ਜਾਂ ਦੂਸਰਿਆਂ, ਲੇਕਿਨ ਇਹਦੇ 'ਚ ਕਲੀਨਿਕ ਹੈ। ਅਤੇ ਇਹ ਦਰਜ਼ੀਆਂ ਵਾਲੀ ਕੋਠੀ ਇਹਦੇ 'ਚ ਰਿਹਾਇਸ਼ ਹੈ, ਇਹਦੇ ਵਿੱਚ ਰਿਹਾਇਸ਼ ਇਹਦੇ ਬਹੁਤ ਸਾਰੇ ਕਮਰੇ ਨਾਕਾਬਲੇ ਇਸਤੇਮਾਲ ਨੇ, ਲੇਕਿਨ ਅੱਜ ਵੀ ਕੁਛ ਐਸੇ ਕਮਰੇ ਨੇ ਜਿਹੜੇ ਕਾਬਲੇ ਇਸਤੇਮਾਲ ਨੇ। ਇਹ ਤੁਸੀਂ ਦੇਖੋ ਇਹਦੀਆਂ ਬਾਲਕੋਨੀਆਂ, ਲੋਹੇ ਦੀ ਬਾਲਕੋਨੀ, ਲੱਕੜੀ ਦਾ ਕੰਮ ਇਹਦੇ 'ਤੇ ਨਹੀਂ ਹੋਇਆ, ਤਾਂ ਬਾਲਕੋਨੀ ਦੇ ਲੋਹੇ ਦਾ ਹੋਇਆ, ਲੇਕਿਨ ਪਿੱਛੇ ਜਿਹੜੇ ਨੇ ਫਰੇਮ ਨਜ਼ਰ ਆ ਰਹੇ ਉਹ ਲੱਕੜੀ ਦੇ ਨੇ। ਵਾਹ ਜੀ ਵਾਹ, ਵਾਹ ਜੀ ਵਾਹ, ਸਭ ਕੁਛ ਓਰੀਜਨਲ। ਇਹ ਕੋਠੀ ਦਾ ਸਾਰਾ ਕੁਛ ਓਰੀਜਨਲ ਹੈ। ਤੁਹਾਨੂੰ ਦਰਵਾਜ਼ੇ, ਖਿੜਕੀਆਂ, ਰੋਸ਼ਨਦਾਨ, ਲੇਕਿਨ ਹੁਣ ਇਹਦੀ ਉਹ ਛੱਬ ਨਹੀਂ ਰਹੀ ਜਿਹੜੀ ਕਿ ਪਹਿਲੇ ਹੁੰਦੀ ਸੀ। ਇਹ ਬਿਲਕੁਲ ਨਾਲ ਇੱਕ ਹੋਰ ਮੈਨੂੰ ਮਾਰਾ ਨਜ਼ਰ ਆਈ ਹੈ, ਇਹ ਵੀ ਖੰਡਰ ਹੈ, ਕਿਉਂਕਿ ਲੱਗ ਰਿਹਾ ਕਿ ਇਹਦੇ ਉੱਤੇ ਕੋਈ ਬੰਦਾ ਨਹੀਂ ਰਹਿ ਰਿਹਾ, ਕੋਈ ਫੈਮਿਲੀ ਨਹੀਂ ਰਹਿ ਰਹੀ। ਅਤੇ ਇਹ ਜਨਾਬ ਤੁਸੀਂ ਦੇਖੋ, ਅੱਛਾ ਟਾਂਗੇ ਦਾ ਨਿਸ਼ਾਨ ਬਣਿਆ ਬਾਹਰ, ਜਿੱਥੇ ਕ੍ਰਿਸ਼ਨਪੁਰ ਹੈ ਨਾ
ਉਹਦੇ ਬਾਹਰ ਇਹ ਉੱਤੇ ਓਵਰਹੈਡ ਬ੍ਰਿਜ ਟ੍ਰੈਫਿਕ ਦਾ ਜਿਹੜਾ ਬਹਾਓ ਨੂੰ ਘੱਟ ਕਰਨ ਵਾਸਤੇ, ਤੇ ਬਾਹਰ ਸਕਾਫਤੀ ਰਵਾਇਤੀ ਜਿਹੜਾ ਸਾਡਾ ਇੱਕ ਸਵਾਰੀ ਸੀ, ਹੁਣ ਤਾਂ ਬਿਲਕੁਲ ਖ਼ਤਮ ਹੋ ਗਈਆਂ ਨੇ ਚੀਜ਼ਾਂ, ਔਰ ਖ਼ਤਮ ਹੋ ਰਹੀਆਂ ਨੇ ਅਗਰ ਨਹੀਂ ਵੀ ਹੋਈਆਂ ਕਿਸੇ ਇਲਾਕੇ ਤੋਂ। ਤੇ ਇਹ ਉਹਦਾ ਇੱਕ ਸਕੈਚ ਬਣਿਆ ਹੈ। ਤੇ ਦੋਸਤੋ ਹਮੇਸ਼ਾ ਦੀ ਤਰ੍ਹਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਕੋਈ ਪੁਰਾਣੀਆਂ ਚੀਜ਼ਾਂ, ਪੁਰਾਣੀਆਂ ਯਾਦਾਂ ਇਸ ਤੋਂ ਪਹਿਲੇ ਕਿ ਉਹ ਵੀ ਖ਼ਤਮ ਹੋ ਜਾਣ, ਉਹ ਮੈਂ ਕੈਮਰੇ ਦੀ ਅੱਖ ਦੇ ਵਿੱਚੋਂ ਦੀ ਤੁਹਾਨੂੰ ਦਿਖਾ ਦਿਆਂ, ਯਾਨੀ ਕਿ ਰਿਕਾਰਡ ਕਰਕੇ ਦਿਖਾ ਦਿਆਂ, ਤਾਂ ਕਿ ਤੁਸੀਂ 1947 ਤੋਂ ਪਹਿਲੇ ਦੇ ਸ਼ਹਿਰ ਦੇਖ ਲਓ, 1947 ਤੋਂ ਪਹਿਲੇ ਜਿਹੜੇ ਵੱਡਿਆਂ ਨੇ, ਬਜ਼ੁਰਗਾਂ ਨੇ ਇਮਾਰਤਾਂ ਬਣਾਈਆਂ ਨੇ ਉਹ ਦੇਖ ਲਓ। ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਔਰ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ। ਅੱਲਾ ਹਾਫਿਜ਼।